थोड़ा जहा खीरे बेच लिया इतने थोड़ा मैनू फुल लिया तो इतने शुरू कर इतने मैं आ रहा सही है बिल्कुल। अस्सलाम वालेकुम तुहाडा वीर शफकत बारी मैं सदके मैं वारी अजीज़ा ने मन मैं ना अज खीरे की खेती दे विच खड़ा ते साडे नाल तहसील पत्तो की जिला कसूर उहदा है गाँव वांसदाद भट्टी उथों दे मलक जाकिर हुसैन नंबरदार हैं जी उन्होंने खीरा बीजा होया है ते अज मैं उन्होंने कोल खड़ा ते यह खीरे की फसल है ये आप आओ उन्होंने मिलने हैं उन्होंने बेटे हैं वो तो वो गए हुए मंडी ते तुड़वाई की इन्हें खीरा लैते गए हुए ने ते गड्डी लैके वो इन्होंने गल करने हैं ते खीरे की पुछने हैं ये की बच्चे तो हुण खीरा लग्या खला जी इन्हें माशाअल्लाह डाडा हर 4-5 दिन बाद इसकी तुड़ाई करते हैं लियाओ हाँ चलाया चला देता भाई और सारी सेटिंग करते पे कागज दी ताकि दी भरी दी कई जियां दी रोजी लग गई जी हाँ जी ये तो पूरा मेला लगी रही ने इनदे विच किन्ने लोग काम करनगे उन्हां दे नाल मेहनत मजदूरी करके उन्हां दी भी रोजी लग गई सारियां दी लग गया नाल धागा भी है पूछने ब्रेक चलाओ। अस्सलाम वालेकुम की हाल है जी अल्हम्दुलिल्लाह दुआ है जी तो नहीं वाले साहब गए ने जी मंडी ते गए ने अच्छा मंडी ते गए ते ये कितना खीरा बीजा जी 1 एकड़ लगाया इस दफा तजर्बे तौर पे अच्छा पहली दफा लाया जी पहली दफा लगाया अच्छा ते एदा बीज नु केड़ा लाया ਅਸੀਂ ਇਹਦੇ ਤੇ ਲਾਇਆ ਬੀ ਲਾਇਆ ਯੱਲਾ ਵਾਲਿਆਂ ਦਾ अच्छा यल्ला वाले ਹਾਂ ਯੱਲਾ ਵਾਲਿਆਂ ਦਾ ਵੈਰਾਈਟੀ ਹੈ ਜਿਹੜੇ ਮੌਸਮ ਤੇ ਮੈਂ ਲਗਾਇਆ ਉਸ ਮੌਸਮ ਦੇ ਲਿਹਾਜ਼ ਨਾਲ ਯੱਲਾ ਵਾਲੀ ਵੈਰਾਈਟੀ ਜਿਹੜੀ ਨਾ ਅੱਛੀ ਰਹਿੰਦੀ ਹੈ ਇਹਦੀ ਫਰੂਟ ਜਿਹੜਾ ਨਾ ਇਸ ਮੌਸਮ ਦੇ ਲਿਹਾਜ਼ ਨਾਲ ਬਹੁਤ ਅੱਛਾ ਲੈਂਦਾ ਹੈ ਬੜਾ ਵੱਡਾ ਖੀਰਾ ਲੱਗਿਆ ਖੜਾ ਹੈ ਤਿਆਰ ਵੀ ਹੈ ਅਜੇ ਕੱਲ ਨਹੀਂ ਪਰਸੋਂ ਚੁਗਾਈ ਕੀਤੀ ਹੈ ਤੇ ਤਿਆਰ ਵੀ ਹੈ ਫਰੂਟ ਨਾਲ ਲੱਗਿਆ ਫਰੂਟ ਪਕੜਦਾ ਵੀ ਜਾ ਰਿਹਾ ਬਹੁਤ ਅੱਛੀ ਵੈਰਾਈਟੀ ਹੈ ਬੀਜ ਦੀ ਵੀ ਅੱਛਾ ਤੇ ਇਹ ਪਾਕਿਸਤਾਨ ਦਾ ਹੀ ਹੈ ਇਹਨਾਂ ਦਾ ਬੀਜ ਪਾਕਿਸਤਾਨੀ ਹੈ ਇਹਨਾਂ एग्रीमेंट साइन किया है बाहर दे नाल अच्छा तुर्की नाल इधरों पहले तुर्की जाता फिर दोबारा तुर्की तो दोबारा फिर पाकिस्तान आ जाता अच्छा तो इन्हों स्टंप जी है ना तुर्की की कंपनी की लगती है ते ये 1 किले दे विच ये कितना बीज दा ये तकरीबन 17 तो 18 पैकेट लगते हैं 17 तो 18 पैकेट ਤੇ ਇਹ ਹੁਣ ਕਿਹੜੇ ਮੌਸਮ ਵਿੱਚ ਤੁਸੀਂ ਲਗਾਇਆ ਅਸੀਂ ਲਗਾਇਆ ਇਹਨੂੰ ਨਵੰਬਰ 20 ਤੋਂ ਪਿੱਛੇ 20 ਨਵੰਬਰ ਤੋਂ ਪਿੱਛੇ ਤੇ ਇਹ ਆ ਕਿੰਨੇ ਟਾਈਮ ਬਾਅਦ ਇੱਥੇ ਆ ਉਹਨਾਂ ਧਾਗੇ ਦੇ ਨਾਲ ਆ ਜਿਹੜਾ ਇਹ ਧਾਗਾ ਹੈ ਜਾਲ ਹੈ ਜੀ ਜਾਲ ਬਣਿਆ ਹੋਇਆ ਹੈ ਜੀ ਇਹ ਜਾਲ ਬਣਿਆ ਹੋਇਆ ਇਹ ਨਾਲ ਪੁਨੇ ਇਹਦੇ ਨਾਲ ਵਾਲੇ ਉਤਾਂ ਚੜਦੀ ਜਾਵੇ ਜੀ ਇਸੇ ਤਰ੍ਹਾਂ ਹੀ ਨਾਲ ਲੇਬਰ ਕੰਮ ਕਰੇਗੀ ਵਰਕ ਕਰੇਗੀ ਜਿਸ ਤਰ੍ਹਾਂ ਫਰੂਕ ਭਾਈ ਦਾ ਜਿੰਨਾਂ ਦੀ ਇੱਥੇ ਰੋਲੀ ਲੱਗੀ ਹੋਈ ਹੋਵੇ ਕਿ ਕਿਸਾਨ ਜ਼ਿਮੀਂਦਾਰ ਭਰਾਵਾਂ ਦੇ ਨਾਲ ਹੈ ਇੱਥੇ ਕਈ ਗਰੀਬ ਗੁਰਬਾਂ ਦੇ ਢਿੱਡ ਪਲਣੇ ਨੇ ਉਹ ਨਾਲ ਹੀ ਉਹ ਉੱਪਰ ਜਿਵੇਂ ਚੁਗਾਈ ਹੋ ਜਾਂਦੀ ਉਸ ਤੋਂ ਬਾਅਦ ਲੇਬਰ ਇਹਨੂੰ ਨਾਲ ਬਲਾਸਿੰਗ ਦੇਂਦੀ ਬੁਣਦੇ ਜਾਣਗੇ ਉੱਪਰ ਚਲਾ ਜਾਏਗਾ ਜਿਵੇਂ ਜਿਵੇਂ ਉੱਪਰ ਜਾਏਗਾ ਉਵੇਂ ਉਵੇਂ ਆਪਣੀ ਫਰੂਟਿੰਗ ਲੈਂਦਾ ਜਾਏਗਾ ਹਾਂ ਤੇ ਇਹਨੇ ਫਿਰ ਇਹ ਹੈ ਕਿ ਵੀ ਨੀਚੋਂ ਵੀ ਪੋਟਾਂ ਸ਼ੁਰੂ ਹੋ ਗਈਆਂ ਹੋਈਆਂ ਨੇ ਜਿਹਨੂੰ ਆਪਾਂ ਪੰਜਾਬੀ ਚ ਪੋਟਾਂ ਆਣੇ ਤੇ ਵੈਸੇ ਇਹਨੂੰ ਕੋਰ ਦਾ ਲਫ਼ਜ਼ ਬੋਲਿਆ ਜਾਂਦਾ ਕੋਰ ਵੀ ਆਂਦੇ ਫੁੱਲ ਗੁੱਡੀ ਵੀ ਲੈਂਦਾ ਪਿਆ ਤੇ ਇਹ ਵੀ ਕੋਰਾ ਵੀ ਇਸ ਤਰ੍ਹਾਂ ਇਹ ਦੇਖ ਰਹੇ ਹੋ ਤੁਸੀਂ ਨਾਲ ਦੁਬਾਰਾ ਫਰੂਟਿੰਗ ਸ਼ੁਰੂ ਕਰ ਗਈਆਂ ਨੇ ਨੀਚੋਂ ਵੀ मौसम इनके बहुत इफेक्ट करता है अगर मौसम ठीक रहे सूरज रहे तो अच्छा रहता है बेहतरीन पैदावार कागज जेड़ा है ये जी टिशू है टिशू जी उत्ते छापर थले टिशू फार्मिंग आ गई अच्छा टिशू फार्मिंग आ गई ते ए सारा जेड़ा खर्चा है ते बीज दा ए उत्ते टिशू लगा के जी ए डोरी जाली ला के कितना खर्चा आ जांदा है किले ते
ਇਹ ਤਕਰੀਬਨ ਮੈਂ ਤਾਂ ਪਹਿਲੀ ਦਫਾ ਸਟਾਰਟ ਕੀਤਾ ਹੈ ਤੇ ਕਹਿੰਦੇ ਨੇ ਤਜਰਬਾ ਤੌਰ ਜਿਹੜਾ ਨਾ ਮਹਿੰਗਾ ਹੀ ਪੈਂਦਾ ਹੈ ਤੇ ਮੈਂ ਤਕਰੀਬਨ 10 ਲੱਖ ਦੇ ਨਜ਼ਦੀਕ ਹਾਂ। ਇਹਦੇ ਤੇ ਖਰਚਾ ਜਿੰਦੇ ਚ ਖਾਦ ਸਪਰੇ ਸੋਟੀ ਮਿਹਨਤ ਮਜ਼ਦੂਰੀ ਬਹੁਤ ਜ਼ਿਆਦਾ ਇਹਦੇ ਅੰਦਰ। ਖਾਦ ਦਾ ਕੀ ਤਰੀਕਾ ਲਾਉਣ ਦਾ, ਕਿਹੜੀ ਖਾਦ ਲਾਉਣੀ? ਖਾਦ ਇਹਨੂੰ ਸਟਾਰਟ ਤੇ ਡੀਏਪੀ ਲਗਾਈ ਹੈ। ਅੱਛਾ। ਤੇ ਉਸ ਤੋਂ ਬਾਅਦ ਜਿਹੜੀ ਹੈ ਜਿਵੇਂ ਫਰੂਟਿੰਗ ਸ਼ੁਰੂ ਹੋਈ ਹੈ ਨੈਟਰੋ ਹੀ ਚੱਲ ਰਹੀ ਹੈ। ਨੈਟਰੋ ਨਾਲ ਟਾਰਗੇਟ ਅਲੀ ਅਕਬਰ ਦੇ ਨਾਲ ਮੈਂ ਕੰਮ ਕਰ ਰਿਹਾ, ਦਵਾਈਆਂ ਦਾ ਵੀ ਵੈਸੇ ਬੇਸਿਕਲੀ। ਅੱਛਾ। ਸਪਰੇ ਦਾ ਵੀ ਤੇ ਉਹਦੇ ਵਿੱਚ ਮੈਂ ਇਹਦੇ ਨਾਲ ਮਾਰਕਰ ਇਸਤੇਮਾਲ ਕਰ ਰਿਹਾ, ਪੋਟਾਸ਼ ਐਲੀਵੇਟ ਇਸਤੇਮਾਲ ਕਰ ਰਿਹਾ। ਉਸ ਤੋਂ ਬਾਅਦ ਮੈਂ ਇਹਦੇ ਵਿੱਚ ਦੂਸਰਾ ਜਿਹੜੀ ਸਪਰੇ ਨੇ ਡੋਲੋਮਾਈਟ ਡੈਜ਼ੋਮਿਲ। ਉਸ ਤੋਂ ਬਾਅਦ ਇਹਦੇ ਵਿੱਚ ਉੱਪਰੋਂ ਐਲੀਵੇਟ ਲੀਡਰ ਵਿੱਚ ਆਈ ਉਹਨਾਂ ਦੀ, ਉਹ ਵੀ ਉੱਪਰੋਂ ਵੀ ਇਸਤੇਮਾਲ ਕਰ ਰਿਹਾ। ਨਾਲ ਇਹਦੇ ਵਾਸਤੇ ਮੈਂ ਰੇਸ਼ਮ ਪਲੱਸ ਇਸਤੇਮਾਲ ਕਰ ਰਿਹਾ, ਜਿਹੜੀ ਇਹਨੂੰ ਨਾਲ ਤੇਲੇ ਵਾਸਤੇ ਮੈਂ ਇਹ ਖੀਰੇ ਦੇ ਵਿੱਚ ਵੱਲਾਂ ਦੇ ਨਾਲ ਨਾਲ ਤੇ ਕੋਈ ਸਬਜ਼ੀ ਹੋਰ ਵੀ ਲਗਾਈ ਜਾ ਸਕਦੀ, ਜਿਵੇਂ ਕਰੇਲਾ ਵਗੈਰਾ ਤੁਸੀਂ ਕਹਿ ਸਕਦੇ ਨੇ, ਕਰੇਲੇ ਦੀ ਵੱਲਾਂ ਵੀ ਤਾਂ ਜੀ ਉਹ ਵੀ ਇਸ ਤਰ੍ਹਾਂ ਹੀ ਹੈ ਕਿ ਜਿਵੇਂ ਇੱਥੇ ਵਿੱਚ ਬਾਈ ਦੇ ਕਦਮਾਂ ਦੇ ਵਿੱਚ ਨਜ਼ਰ ਆ ਰਿਹਾ ਕਿ ਵਿੱਚ ਮੌਸਮ ਦੀ ਵਜ੍ਹਾ ਤੋਂ ਮੱਲੀ ਖਰਾਬ ਹੋਈਆਂ ਨੇ। ਖਰਾਬ ਹੋਣ ਦੀ ਵਜ੍ਹਾ ਤੋਂ ਅਸੀਂ ਉੱਥੇ ਬੀਜ ਦੀ ਕਰੇਲੇ ਦੀ ਕਾਸ਼ਤ ਕੀਤੀ ਜੇ ਕਰ ਦਿੱਤੀ ਲੱਗਾ ਖੜਾ ਬੀਜ ਤੇ ਉਹ ਹੁਣ ਜਿਵੇਂ ਕਰੇਲੇ ਦਾ ਬੀਜ ਉਹ ਚੱਲੇਗਾ ਲੱਗਾ ਖੜੇ ਉਦੋਂ ਲੱਗਾ ਖੜੇ ਖਾਏ ਨਾਲ ਨਾਲ ਉਹ ਕਰੇਲਾ ਤਿਆਰ ਹੋ ਉਹ ਨਾਲ ਉਹ ਵੀ ਚੱਲ ਜਾਏਗਾ। ਤੇ ਇਸ ਤੋਂ ਬਾਅਦ ਇਹਦੇ ਵਿੱਚ ਹੀ ਸਾਡਾ ਜ਼ਿਹਨ ਹੈ ਕਿ ਵੀ ਇਹਨੂੰ ਦੁਬਾਰਾ ਵਾਹ ਬਣਾ ਕੇ ਉੱਤੇ ਕਰੇਲਾ ਹੀ ਲਗਾਉਣ ਦਾ ਜ਼ਿਹਨ ਹੈ, ਗਰਮੀ ਦੇ ਵਿੱਚ ਆ ਜਾਏਗਾ। ਇਹ ਖੀਰਾ ਹਾਈਬ੍ਰਿਡ ਨਸਲ ਹੈ। ਹਾਈਬ੍ਰਿਡ ਨਸਲ ਤੇ ਇਹ ਕਿੰਨੇ ਦਿਨ ਤੋੜਦੇ ਜੇ? ਇਹ ਤਕਰੀਬਨ ਵੈਸੇ ਤਾਂ ਇਹਦੀ ਜਿਹੜੀ ਰੂਟੀਨ 2 ਦਿਨ ਬਾਅਦ ਦੀ ਹੁੰਦੀ ਹੈ। ਹਰ 2 ਦਿਨ ਬਾਅਦ? ਹਰ 2 ਦਿਨ ਬਾਅਦ। ਵੱਲੀ ਡੈਮੇਜ ਹੋਣ ਦੀ ਵਜ੍ਹਾ ਤੋਂ ਮੌਸਮ ਦੇ ਤਾਸਰ ਇਹਦੇ ਤੇ ਬੜਾ ਕਰਦਾ ਹੈ। ਮੌਸਮ ਦੀ ਖਰਾਬੀ ਦੀ ਵਜ੍ਹਾ ਤੋਂ ਇਹਨੂੰ ਸਾਨੂੰ ਚੁਗਣ ਵਾਸਤੇ 8-8 ਦਿਨ ਵੀ ਪੈ ਜਾਂਦੇ ਫਿਲਹਾਲ। ਮੌਸਮ ਨਾ ਠੀਕ ਹੋਵੇ ਤੇ ਫਿਰ ਉਹ ਇੰਨੇ ਦਿਨ ਲੱਗ ਜਾਂਦੇ ਜੀ ਬਿਲਕੁਲ। ਤੇ ਉਹ ਇੱਕ ਦਫਾ ਦੀ ਜਿਹੜੀ ਤੁੜਾਈ ਕਰਦੇ ਨੇ ਖੀਰੇ ਦੀ ਜੀ ਉਹ ਗੱਡੀ ਹੋ ਜਾਂਦੀ? ਨਹੀਂ ਅਜੇ ਤੱਕ ਨਹੀਂ ਹੋ ਰਹੀ, ਲੇਕਿਨ ਅੱਗੇ ਗਰਮੀ ਚ ਹੋਏਗੀ। ਤੋੜੇ ਕਿੰਨੇ ਕੁ ਨਿਕਲ ਆਉਂਦੇ? ਤਕਰੀਬਨ ਅਜੇ ਤੱਕ 35-40 ਤੋੜਾ ਨਿਕਲ ਰਿਹਾ। 35 ਤੇ ਅੱਗੇ ਕਿਹੜੀ ਮੰਡੀ ਤੇ ਲੈ ਜਾ ਰਿਹਾ? ਅਗਾ ਲਾਹੌਰ ਰਾਵੀ ਮੰਡੀ ਤੇ ਲੈ ਜਾਂਦੇ ਪਏ ਤੇ ਚੰਗਾ ਰੇਟ ਲੱਭ ਜਾਂਦਾ ਹੈ ਜੀ, ਅੱਛਾ ਰੇਟ ਮਿਲ ਜਾਂਦਾ ਬਿਹਤਰੀਨ। ਉਹ ਤੋੜੇ ਦਾ ਹਿਸਾਬ ਉੱਥੇ ਚੱਲਦਾ ਹੋਵੇਗਾ ਜੀ? ਉਹ ਤਾਂ ਤੋੜਾ ਚੱਲਦਾ। ਤੋੜਾ ਕਿੰਨੇ ਦਾ ਵੇਚ? ਇਹ ਤਕਰੀਬਨ 50 ਕਿਲੋ ਦਾ ਤੋੜਾ ਹੈ ਤੇ ਰੋਜ਼ ਦੇ ਮੰਡੀ ਦਾ ਆਪਣਾ ਰੇਟ ਹੁੰਦਾ ਹੈ। 1450 ਨੂੰ ਵੀ ਵੇਚਿਆ ਹੈ। ਅੱਛਾ। ਤੇ ਬਾਜ਼ਾਰ ਤੇ ਖੁਦ 4950 ਨੂੰ ਵੀ ਵੇਚਿਆ। 4950 ਜੀ। ਜਿੰਨਾ ਮੰਡੀ 'ਚ ਫਰੂਟ ਘਟ ਜਾਏਗਾ ਉਨਾ ਹੀ ਜ਼ਿਆਦਾ ਇਹਦਾ ਰੇਟ ਆਏਗਾ। ਇਹ ਆ ਜਿਹੜੀ ਵੱਲ ਲਗਾਉਣ ਦਾ ਕੋਈ ਫਾਸਲਾ ਹੈਗਾ, ਇਹਦੇ ਵਿੱਚ ਵੀ ਕਿੰਨਾ ਕੁ ਗੈਪ ਹੁੰਦਾ ਹੈ? ਮਤਲਬ ਇਹ ਵੀ ਜੇ ਪਹਿਲੀ ਦਫਾ ਸੀ ਤੇ ਅਸੀਂ ਸਗਨੀ ਬਹੁਤ ਜ਼ਿਆਦਾ ਲਗਾਈ ਹੈ। ਅੱਛਾ। ਤਕਰੀਬਨ ਇਹਦਾ 10 ਤੋਂ 12 ਇੰਚ ਤੱਕ ਇਹਦਾ ਫਾਸਲਾ ਹੋਣਾ ਜ਼ਰੂਰੀ ਹੈ। ਫਾਸਲਾ ਹੋਣਾ ਜ਼ਰੂਰੀ ਹੈ ਤਾਂ ਇਹ ਵੱਲ ਉਹ ਫੈਲਣਾ ਹੁੰਦਾ ਹੈ ਨਾ ਜੀ, ਕਰਕੇ ਖੁੱਲਿਆ ਹੋਣਾ ਹੁੰਦਾ ਹੈ। ਇਹ ਮਾਸ਼ਾਅੱਲਾ ਬੜੀ ਸੋਹਣੀ ਫਸਲ ਖੜੀ ਹੈ ਜੀ, ਅੱਲਾਹ ਪਾਕ ਬਰਕਤ ਪਾਵੇ। ਜ਼ਿਮੀਦਾਰ ਕਿਸਾਨ ਦੀ ਰੋਜ਼ੀ ਇਹਦੇ ਚ, ਗਰੀਬ ਗੁਰਬਾ ਦੀ ਜਿਹੜੇ ਕੋ ਮਿਹਨਤ ਮਜ਼ਦੂਰੀ ਇੱਥੇ ਕਰਨਗੇ ਬਿਲਕੁਲ ਉਹਨਾਂ ਦੀ ਰੋਜ਼ੀ ਇੱਥੇ ਇਹ ਜੁੜ ਗਈ ਨਾ ਜੀ, ਕਿਸਾਨ ਦੇ ਨਾਲ ਗਰੀਬ ਦੀ ਰੋਜ਼ੀ ਜੁੜ ਗਈ। ਅੱਲਾਹ ਪਾਕ ਨੇ ਜੋੜ ਦਿੱਤੀ ਹੈ। ਮਿਹਨਤ ਦਾ ਫਲ ਅੱਲਾਹ ਪਾਕ ਦਿੰਦਾ ਹੈ, ਜਿੰਨੀ ਤੁਸੀਂ ਮਿਹਨਤ ਕਰਦੇ ਪੈ ਜੇ ਅੱਲਾਹ ਇਹਦੇ ਬਰਕਤ ਪਾ ਸੀ। ਬੜੀ ਖੁਸ਼ੀ ਹੋਈ ਹੈ ਤੁਹਾਨੂੰ ਮਿਲ ਕੇ ਤੇ ਬੜੀ ਮਿਹਰਬਾਨੀ, ਬਹੁਤ ਸ਼ੁਕਰੀਆ ਤੁਹਾਨੂੰ। ਸਾਡੇ ਕੋਲ ਸਪੈਸ਼ਲ ਆਉਣ ਵਾਸਤੇ ਤੁਹਾਡੀ ਮੁਹੱਬਤ ਹੈ ਤੇ ਇਨਸ਼ਾਅੱਲਾ ਜਿਸ ਦਿਨ ਕੋ ਤੁੜਵਾਈ ਵੀ ਕਰਾਂਗੇ ਨਾ ਜੀ ਜ਼ਰੂਰ, ਉਸ ਦਿਨ ਵੀ ਆਪਾਂ ਜ਼ਰੂਰ ਭਾਈ ਨੂੰ ਫੋਨ ਮਾਰਾਂਗੇ, ਭਾਈ ਯਾਰ ਆਣਗੇ। ਆ ਵੇਖੋ ਨਾ ਜੀ ਐਕਟਿਵਾ ਹਾਂਜੀ ਤੋੜ ਲਓ ਖਾਣ ਵਾਸਤੇ। ਖਾਓ ਵੀ ਆਵਾਮ ਨੂੰ ਦੱਸੋ ਵੀ ਕੈਮਰੇ ਵਾਲਾ ਖਾਣਾ ਤੇ ਨਹੀਂ ਹੈ ਉਹ ਕੈਮਰੇ ਵਾਲਾ